ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਤੇ ਸ਼ਾਦੀ ਕਰਨੀ ਪੈਂਦੀ ਹੈ, ਦੂਸਰੀ ਸ਼ਾਦੀ ਕਰਨੀ ਪੈਂਦੀ ਹੈ, ਅਤੇ ਕੁਆਰਾ ਰਿਸ਼ਤਾ ਲੱਭਣ ਦੀ ਬਜਾਏ ਤੁਸੀਂ ਤਲਾਕ ਯਾਫਤਾ ਜਾਂ ਬੇਵਾ ਦਾ ਰਿਸ਼ਤਾ ਲੱਭੋ। ਤਲਾਕ ਯਾਫਤਾ ਆਪਦੀਆਂ ਗਲਤੀਆਂ ਦੀ ਵਜ੍ਹਾ ਦੇ ਨਾਲ, ਘਰਦਿਆਂ ਦੀਆਂ ਗਲਤੀਆਂ ਦੀ ਵਜ੍ਹਾ ਦੇ ਨਾਲ, ਨੂੰਹ ਸੱਸ ਦੀ ਲੜਾਈ ਦੀ ਵਜ੍ਹਾ ਦੇ ਨਾਲ, ਨਨਾਣ ਭਰਜਾਈ ਦੀ ਲੜਾਈ ਦੀ ਵਜ੍ਹਾ ਦੇ ਨਾਲ ਉਹਨੂੰ ਤਲਾਕ ਹੋ ਜਾਂਦੀ ਆ। ਉਹ ਜਿਸ ਵੇਲੇ 5-7 ਸਾਲ ਵਿਹਲੀ ਘਰ ਬੈਠੀ ਰਹਿੰਦੀ ਆ, ਉਹਦੀ ਉਮਰ ਢਲਦੀ ਜਾਂਦੀ ਆ, ਉਸ ਵੇਲੇ ਉਹਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਹਿਸਾਸ ਦਿਵਾਉਂਦੀਆਂ ਨੇ, ਰਿਸ਼ਤੇ ਉਹਨੂੰ ਦੱਸਦੀਆਂ ਨੇ ਵੀ ਤੂੰ ਸਾਡੇ ਵਾਸਤੇ ਬੋਝ ਆ। ਉਹ ਸਾਰੀਆਂ ਚੀਜ਼ਾਂ ਨੂੰ ਬਰਦਾਸ਼ਤ ਕਰਕੇ ਉਹ ਆਪਦੀ ਜ਼ਿੰਦਗੀ ਹੋਰ ਪਾਸੇ ਨੂੰ ਲੈ ਕੇ ਤੁਰ ਜਾਂਦੀ। ਉਹਦੇ ਨਾਲ ਸ਼ਾਦੀ ਕੀਤੀ ਹੋਏਗੀ, ਉਹ ਇਸ ਤਰ੍ਹਾਂ ਦੀਆਂ ਨੂੰਹ ਸੱਸ ਵਾਲੀਆਂ, ਨਨਾਣ ਭਰਜਾਈ ਵਾਲੀਆਂ ਜਾਂ ਆਪਦੇ ਬੰਦੇ ਨਾਲ ਵਾਧਾ ਘਾਟਾ ਕਰਨ ਵਾਲੀਆਂ ਗੱਲਾਂ ਜਿਹੜੀਆਂ ਹੈਗੀਆਂ ਨਾ, ਉਹ ਦੁਬਾਰਾ ਨਹੀਂ ਕਰੇਗੀ। ਉਹ ਉਹਦੀ ਦੂਸਰੀ ਜ਼ਿੰਦਗੀ ਜਿਹੜੀ ਹੈਗੀ ਉਹ ਪਹਿਲੀ ਜ਼ਿੰਦਗੀ ਨਾਲੋਂ 1000 ਦਰਜੇ ਬਿਹਤਰ ਗੁਜ਼ਰੇਗੀ, ਔਰ ਉਹਦੀ ਵਜ੍ਹਾ ਦੇ ਨਾਲ ਤੁਹਾਨੂੰ ਵੀ ਸਕੂਨ ਹੋਏਗਾ, ਤੁਹਾਡੇ ਬੱਚੇ ਵੀ ਸਹੀ ਪਰਵਰਿਸ਼ ਕਰਨਗੇ। ਇਸੇ ਤਰ੍ਹਾਂ ਬੇਵਾ ਔਰਤ ਦੇ ਨਾਲ ਜਿਹੜੀ ਹੈਗੀ ਹੈ ਸ਼ਾਦੀ ਕਰੋ, ਕਿਉਂਕਿ ਅੱਲਾਹ ਤਾਲਾ ਦੀ ਜ਼ਾਤ ਨੇ ਉਹਦਾ ਜੀਵਨ ਸਾਥੀ ਖੋਹ ਲਿਆ ਹੁੰਦਾ, ਔਰ ਉਹ ਔਰਤ ਜਿਹੜੀ ਹੈਗੀ ਆ ਉਹਨੇ ਜ਼ਮਾਨੇ ਦੀਆਂ ਤਲਖੀਆਂ ਗੱਲਾਂ ਸੁਣੀਆਂ ਹੁੰਦੀਆਂ ਨੇ, ਭਰਜਾਈਆਂ ਦੀਆਂ ਸੁਣੀਆਂ ਹੁੰਦੀਆਂ ਨੇ, ਭਰਾਵਾਂ ਦੀਆਂ ਸੁਣੀਆਂ ਹੁੰਦੀਆਂ ਨੇ। ਪੇਕਿਆਂ ਦੇ ਘਰ ਬਹਿਣਾ ਬੋਝ ਹੁੰਦਾ ਹੈ ਸ਼ਾਦੀ ਤੋਂ ਬਾਅਦ। ਫਿਰ ਬੇਵਾ ਹੋਣ ਤੋਂ ਬਾਅਦ ਜਿਹੜਾ ਹੈਗਾ ਜ਼ਮਾਨੇ ਦੀਆਂ ਤਲਖੀਆਂ, ਆਂਢ ਗੁਆਂਢ, ਅੱਗੇ ਪਿੱਛੇ ਮੁਆਸ਼ਰਾ ਜਿਹੜਾ ਹੈਗਾ ਉਹਨੂੰ ਜੀਣਾ ਔਖਾ ਕਰ ਦਿੰਦੇ ਨੇ ਉਹਦਾ। ਉਹ ਔਰਤ ਵੀ ਜਦੋਂ ਨਵਾਂ ਘਰ ਲੱਭਦੀ ਆ, ਨਵਾਂ ਉਹਨੂੰ ਖਾਮਦ ਮਿਲਦਾ ਵਾ, ਅੱਲਾਹ ਤਾਲਾ ਜ਼ਾਤ ਉਹਦਾ ਮੁਸੀਬਤਾਂ ਨੂੰ ਟਾਲਦਾ ਹੈ, ਔਰ ਉਹ ਔਰਤ ਵੀ ਤੁਹਾਨੂੰ ਔਰ ਤੁਹਾਡੇ ਬੱਚਿਆਂ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਸਾਂਭੇਗੀ। ਇਸ ਵਾਸਤੇ ਤਲਾਕ ਯਾਫਤਾ ਔਰ ਬੇਵਾ ਔਰਤ ਦੇ ਨਾਲ ਜਿਹੜੀ ਹੈਗੀ ਹੈ ਸ਼ਾਦੀ ਕਰਿਆ ਕਰੋ। ਅੱਲਾਹ ਤਾਲਾ ਦੀ ਜ਼ਾਤ ਵੀ ਰਾਜ਼ੀ ਹੁੰਦੀ ਹੈ, ਅੱਲਾਹ ਤਾਲਾ ਦੀ ਜ਼ਾਤ ਵੀ ਰਾਜ਼ੀ ਹੁੰਦੀ ਹੈ, ਔਰ ਉਸ ਔਰਤ ਦੀ ਵੀ 30-35 ਸਾਲ ਦੀ ਜਿਹੜੀ ਅਗਲੀ ਜ਼ਿੰਦਗੀ ਹੁੰਦੀ ਹੈ, ਵਕਤ ਦਾ ਪਤਾ ਨਹੀਂ ਹੁੰਦਾ, ਉਹ ਵੀ ਉਹਨੂੰ ਤੁਹਾਡਾ ਸਹਾਰਾ ਮਿਲ ਜਾਂਦਾ ਹੈ। ਅੱਲਾਹ ਤਾਲਾ ਦੀ ਜ਼ਾਤ ਖੁਸ਼ ਹੁੰਦੀ ਹੈ। ਹੱਸਦੇ ਵਸਦੇ ਰਹੋ, ਆਬਾਦ ਰਹੋ। ਮੇਰੀ ਇਸ ਗੱਲ 'ਤੇ ਗੌਰ ਕਰਿਆ ਜੇ। ਅੱਲਾਹ ਹਾਫਿਜ਼।